ਪਾਕਿਸਤਾਨ, ਇੰਗਲੈਂਡ ਤੇ ਕੈਨੇਡਾ ਦੇ ਵਜ਼ੀਰ ਆਜ਼ਮ ਨੂੰ ਜੰਨਤ ਵਿੱਚ ਭੇਜ ਦਿੱਤਾ ਗਿਆ। ਉਹਨਾਂ ਉੱਥੇ ਇੱਕ ਰੱਤਾ ਫੋਨ ਵੇਖਿਆ ਤੇ ਪੁੱਛਿਆ ਵੀ ਇਸ ਫੋਨ ਦਾ ਇੱਥੇ ਕੀ ਕੰਮ। ਸ਼ੈਤਾਨ ਦੱਸਿਆ ਕਿ ਇਸ ਨਾਲ ਤੁਸੀਂ ਜ਼ਮੀਨ ਤੇ ਗੱਲ ਕਰ ਸਕਦੇ ਹੋ। ਕੈਨੇਡਾ ਦੇ ਵਜ਼ੀਰ ਆਜ਼ਮ ਕਾਲ ਕੀਤੀ ਘਰ ਤੇ ਉਹਨਾਂ ਨੂੰ ਖੈਰ ਖਰੀਅਤ ਦੱਸ ਪੁੱਛ ਲਈ। ਕਾਲ ਖਤਮ ਹੋਈ ਤੇ ਸ਼ੈਤਾਨ $500 ਮਿਲੀਅਨ ਦਾ ਬਿੱਲ ਫੜਾ ਦਿੱਤਾ। ਵਜ਼ੀਰ ਆਜ਼ਮ ਨੇ ਵੀ ਚੈੱਕ ਕੱਟਿਆ ਤੇ ਉਸ ਦੇ ਹੱਥ ਵਿੱਚ ਫੜਾ ਦਿੱਤਾ। ਇੰਗਲੈਂਡ ਦੇ ਵਜ਼ੀਰ ਆਜ਼ਮ ਨੇ ਕਾਲ ਕੀਤੀ ਤੇ ਆਪਣੇ ਆਪ ਨੂੰ ਇੱਥੋਂ ਕਢਵਾਉਣ ਵਾਸਤੇ ਕੋਈ ਜੁਗਾੜ ਲਾਣੇ ਦਾ ਆਖ ਕੇ ਕਾਲ ਬੰਦ ਕਰ ਦਿੱਤੀ। ਸ਼ੈਤਾਨ 600 ਮਿਲੀਅਨ ਦਾ ਬਿੱਲ ਉਸ ਦੇ ਹੱਥੇ ਫੜਾਇਆ ਤੇ ਉਹਨੇ ਵੀ $600 ਮਿਲੀਅਨ ਦਾ ਚੈੱਕ ਕੱਟਿਆ ਤੇ ਉਸ ਦੇ ਹੱਥੇ ਵਿੱਚ ਫੜਾ ਦਿੱਤਾ। ਪਿੱਛੇ ਵਾਰੀ ਆ ਗਈ ਪਾਕਿਸਤਾਨੀ ਵਜ਼ੀਰ ਆਜ਼ਮ ਦੀ। ਦੋਵੇਂ ਹੱਸਣ ਲੱਗ ਪਏ ਕਿ ਇਹ ਕੰਗਲਾ ਕੀ ਕਰੇਗਾ ਹੁਣ, ਇਸ ਕੋਲ ਤੇ ਪੈਸੇ ਹੀ ਕੋਈ ਨਹੀਂ। ਪਾਕਿਸਤਾਨੀ ਵਜ਼ੀਰ ਆਜ਼ਮ ਵੀ ਕਾਲ ਮਿਲਾ ਦਿੱਤੀ ਬੰਟੀ ਬੱਬਲੂ ਤੇ ਉਹਨਾਂ ਦੱਸਣ ਲੱਗ ਪਿਆ ਕਿ ਮੁਲਕ ਦੀ ਮੰਡ ਕੱਢ ਦਿਓ, ਦਬਾ ਕੇ ਕਰਪਸ਼ਨ ਕਰੋ, ਇੱਥੋਂ ਦੀ ਟੈਨਸ਼ਨ ਨਾ ਲਓ। ਇੱਥੇ ਗੱਲ ਹੋ ਗਈ ਆਪਣੀ, ਹਾਈ ਕੋਰਟ ਮੇਰੀ ਅਪੀਲ ਪਾ ਦਿਓ, ਕੰਮ ਚੱਲਸੀ। ਘੰਟੇ ਬਾਅਦ ਕਾਲ ਬੰਦ ਹੋਈ ਤੇ ਸ਼ੈਤਾਨ $5 ਦਾ ਬਿੱਲ ਉਸ ਦੇ ਹੱਥੇ ਵਿੱਚ ਫੜਾ ਦਿੱਤਾ। ਕੈਨੇਡਾ ਦੇ ਵਜ਼ੀਰ ਆਜ਼ਮ ਨੂੰ ਝੜ ਕੌੜ ਗਈ ਬਈ ਇਹ ਕੀ ਤਮਾਸ਼ਾ ਹੈ। ਸਨ 500 600 ਦੇ ਟੀਕੇ ਤੇ ਇਹਨੇ ਗੱਲ ਵੀ ਘੰਟਾ ਕੀਤੀ ਤੇ ਬਿੱਲ ਸਿਰਫ $5। ਉਹਨੇ ਸ਼ੈਤਾਨ ਨਾਲ ਗੱਲ ਕੀਤੀ ਤੇ ਸ਼ੈਤਾਨ ਆਖਿਆ ਕਮਲਿਆ ਤੈਨੂੰ ਨਹੀਂ ਪਤਾ ਇਹ ਕੌਣ ਹੈ? ਇਹ ਪਾਕਿਸਤਾਨ ਦਾ ਵਜ਼ੀਰ ਆਜ਼ਮ ਹੈ। ਇਹਨੇ ਜਿਸ ਦਿਨ ਆਪਣੇ ਮੁਲਕ ਦੀ ਹੁਕੂਮਤ ਸੰਭਾਲੀ ਆਈ ਉਸੇ ਦਿਨ ਇਸ ਆਪਣਾ ਮੁਲਕ ਜਹੰਨਮ ਬਣਾ ਦਿੱਤਾ ਏ ਤੇ ਲੋਕਲ ਕਾਲ ਸਸਤੀ ਪਾਉਂਦੀ, ਇਸ ਤੋਂ ਬਿੱਲ ਘੱਟ ਆਇਆ ਕਮਲਿਆ।